ਅਗਲੀ ਖਬਰ ਦੇ ਵੱਲ ਵਧੀਏ ਤੇ ਗੱਲ ਕਰੀਏ ਲੇਆਫਸ ਦੀ। ਇੱਕ ਜਿਹੜਾ ਆਰਟੀਕਲ ਹੈ ਇਸ ਟਾਈਮ ਕਾਫੀ ਚਰਚਾ ਦੇ ਵਿੱਚ ਹੈ। ਇਸ ਆਰਟੀਕਲ ਨੂੰ ਸ਼ਾਇਆ ਕੀਤਾ ਟੈਕ ਕਰੰਚ ਨਾਮ ਦੀ ਇੱਕ ਵੈਬਸਾਈਟ ਹੈ, ਉਹਨਾਂ ਦਾ ਫੀਚਰਡ ਆਰਟੀਕਲ ਹੈ ਇਹ ਜਿਹੜਾ, ਤੇ ਇਹਦੀ ਖਾਸੀ ਚਰਚਾ ਹੋ ਰਹੀ ਹੈ ਇਸ ਟਾਈਮ। ਇਹ ਆਰਟੀਕਲ ਜਿਹੜਾ ਉਹ ਦੱਸਦਾ ਹੈ ਕਿ 2023 ਜਿਹੜਾ ਸਾਲ ਸੀਗਾ ਉਹ ਟੈਕ ਦੀ ਦੁਨੀਆ ਦੇ ਵਿੱਚ ਕਿਵੇਂ ਉਤਰਾਅ ਚੜਾਅ ਵਾਲਾ ਰਿਹਾ। ਤੇ ਇਹਦੇ ਵਿੱਚ ਦੱਸਿਆ ਗਿਆ ਕਿ ਗੂਗਲ, ਐਮਾਜ਼ਨ, ਮਾਈਕਰੋਸਾਫਟ ਤੇ ਹੋਰ ਜਿੰਨੇ ਵੀ ਟੈਕ ਸਟਾਰਟਅਪ ਸੀਗੀ, ਐਪਸ ਸੀਗੀਆਂ, ਜਿੰਨੀਆਂ ਵੀ ਐਪਸ ਸੀਗੀਆਂ, ਉਹਨਾਂ ਨੂੰ ਕਿਵੇਂ ਲੇਆਫਸ ਦਾ ਜਿਹੜਾ ਉਹ ਸਾਹਮਣਾ ਕਰਨਾ ਪਿਆ। ਇੱਕ ਅੰਦਾਜ਼ੇ ਦੇ ਮੁਤਾਬਕ ਟੈਕ ਇੰਡਸਟਰੀ ਜਿਹੜੀ ਹੈ ਉਹ ਤਕਰੀਬਨ ਉਹਨੇ 2,40,000 ਜੌਬ ਜਿਹੜੀਆਂ ਨੇ ਲੋਸਟ ਕੀਤੀਆਂ 2023 ਦੇ ਵਿੱਚ। ਤੇ ਕਹਿੰਦੇ ਕਿ ਆਲਰੇਡੀ 50% ਹਾਇਰ ਹੈ ਜਿਹੜਾ ਕਿ ਪਿਛਲੇ ਸਾਲ ਦੇ ਨਾਲੋਂ, ਜਿਹੜਾ ਗਰੋਇੰਗ ਈਅਰ ਮੰਨਿਆ ਜਾਂਦਾ ਸੀਗਾ ਉਹਦੇ ਨਾਲੋਂ। ਦੱਸਿਆ ਜਾ ਰਿਹਾ ਕਿ ਬਿਗੇਸਟ ਨੇਮਸ ਜਿਨ੍ਹਾਂ ਦੇ ਵਿੱਚ ਆਪਾਂ ਚਰਚਾ ਕਰ ਸਕਦੇ ਹਾਂ ਗੂਗਲ ਦੀ, ਐਮਾਜ਼ੋਨ ਦੀ, ਮਾਈਕਰੋਸਾਫਟ, ਯਾਹੂ ਦੀ, ਮੈਟਾ ਦੀ ਤੇ ਜ਼ੂਮ ਦੀ, ਇਹਨਾਂ ਨੇ ਦੱਸਿਆ ਕਿ ਇਹਨਾਂ ਦੇ ਵਿੱਚ ਵੱਡੀ ਪੱਧਰ ਤੇ ਜਿਹੜੀਆਂ ਲੇਆਫਸ ਹੋਈਆਂ, ਜਿਨ੍ਹਾਂ ਕਰਕੇ ਟੈਕ ਇੰਡਸਟਰੀ ਦੇ ਵਿੱਚ ਜੌਬ ਕਰਦੇ ਲੱਖਾਂ ਲੋਕਾਂ ਦਾ ਜਿਹੜਾ ਰੁਜ਼ਗਾਰ ਆ ਉਹ ਚਲਾ ਗਿਆ। ਇਹਦੇ ਨਾਲ ਨਾਲ ਕਹਿੰਦੇ ਕਿ ਜੇਕਰ ਇਹਨਾਂ ਨੂੰ ਟਰੈਕ ਕਰੀਏ ਤਾਂ ਤਕਰੀਬਨ ਜਿਹੜੀਆਂ ਇਹ ਲੇਆਫਸ ਹੋਈਆਂ ਨੇ 2023 ਦੇ ਵਿੱਚ, ਤਾਂ ਇਹ ਕਹਿੰਦੇ ਕਿ 2,24,000 ਸੀਗੀਆਂ ਸ਼ੁਰੂਆਤੀ ਕੁਝ ਦਿਨਾਂ ਦੇ ਵਿੱਚ, ਪਰ ਅਖੀਰ ਤੇ ਜਾਂਦਾ ਜਿਹੜੀਆਂ ਇਹ ਲੇਆਫ ਸੀਗੀਆਂ ਉਹਦੇ ਵਿੱਚ ਇਜ਼ਾਫਾ ਹੋ ਗਿਆ, ਜਦੋਂ ਕਿ ਹੋਰ 16,000 ਲੇਆਫਸ ਅਖੀਰਲੇ ਦਿਨਾਂ ਦੇ ਵਿੱਚ ਦੇਖੀਆਂ ਗਈਆਂ ਤੇ ਟੋਟਲ ਗਿਣਤੀ ਜਿਹੜੀ ਆ ਉਹ ਹੋ ਗਈ 2,40,000। ਜਨਵਰੀ ਮਹੀਨੇ ਦੇ ਵਿੱਚ ਤਕਰੀਬਨ 90,000 ਲੋਕਾਂ ਦਾ ਰੁਜ਼ਗਾਰ ਗਿਆ। 99,554 ਇੰਪਲਾਈਜ਼ ਜਿਹੜੇ ਆ ਉਹ ਲੇਡ ਆਫ ਹੋਏ ਟੈਕ ਇੰਡਸਟਰੀ ਦੇ ਵਿੱਚੋਂ। ਫੈਬਰੀ ਦੇ ਵਿੱਚ 40,000, ਮਾਰਚ ਦੇ ਵਿੱਚ 37,000, ਅਪ੍ਰੈਲ ਦੇ ਵਿੱਚ 20,000, ਮਈ ਦੇ ਵਿੱਚ 14,000, ਜੂਨ ਆਉਂਦਿਆਂ ਥੋੜਾ ਬਹੁਤ ਖੜਾਅ ਮਹਿਸੂਸ ਕੀਤਾ ਗਿਆ 10,000, ਤਕਰੀਬਨ 11,000, 10,958, ਜੁਲਾਈ ਦੇ ਵਿੱਚ 10,599, ਅਗਸਤ ਦੇ ਵਿੱਚ 9,000, ਸਤੰਬਰ ਦੇ ਵਿੱਚ 4,000, ਅਕਤੂਬਰ ਦੇ ਵਿੱਚ 7,000 ਤੇ ਨਵੰਬਰ ਦੇ ਵਿੱਚ 6,000 ਤੇ ਦਸੰਬਰ ਦੇ ਜਿਹੜੇ ਅਖੀਰਲੇ ਦਿਨ ਸੀਗੇ ਉਹਨਾਂ ਦੇ ਵਿੱਚ ਕੁੱਲ ਮਿਲਾ ਕੇ 12-13,000 ਜਿਹੜੀਆਂ ਟੈਕ ਲੇਆਫਸ ਹੋਈਆਂ ਸੀਗੀਆਂ। ਸੋ ਇੱਥੋਂ ਅੰਦਾਜ਼ਾ ਲਾਇਆ ਜਾ ਸਕਦਾ ਕਿ ਜਿਹੜੀ ਟੈਕ ਇੰਡਸਟਰੀ ਹੈ 2023 ਦੇ ਵਿੱਚ ਇਹਨੂੰ ਕਿਸ ਤਰੀਕੇ ਦਾ ਜਿਹੜਾ ਉਹ ਸਾਹਮਣਾ ਕਰਨਾ ਪਿਆ। ਤੇ ਸਭ ਤੋਂ ਵੱਡੇ ਟਾਵਰਸ ਜੇ ਤੁਸੀਂ ਇਹਨੂੰ ਗ੍ਰਾਫ ਦੇ ਵਿੱਚ ਦੇਖੋਗੇ ਤਾਂ ਜਨਵਰੀ ਮਹੀਨੇ ਦੇ ਵਿੱਚ ਹੀ ਜਿਹੜਾ ਇਹ ਤਕਰੀਬਨ ਆਉਂਦੇ ਸਾਲ ਚੜ੍ਹਦੇ ਹੀ 84,000 ਲੇਆਫਸ ਹੋਈਆਂ ਸੀਗੀਆਂ। ਪਰ ਸਾਲ ਦੇ ਅਖੀਰ ਦੇ ਵਿੱਚ ਜਾਂਦਾ ਕਹਿੰਦੇ ਕਿ ਬੇਸ਼ੱਕ ਇਹਦੇ ਵਿੱਚ ਥੋੜਾ ਜਿਹੜਾ ਕਮੀ ਮਹਿਸੂਸ ਕੀਤੀ ਗਈ, ਪਰ ਫਿਰ ਵੀ ਟੈਕ ਇੰਡਸਟਰੀ ਦੇ ਵਿੱਚ ਇਹ ਮੰਨਿਆ ਜਾ ਰਿਹਾ ਸੀਗਾ ਕਿ ਸ਼ਾਇਦ ਈਅਰ ਐਂਡ ਤੱਕ ਇਹ ਚੀਜ਼ਾਂ ਖਤਮ ਹੋ ਜਾਣਗੀਆਂ, ਪਰ ਖਤਮ ਹੋਣ ਦੀ ਬਜਾਏ ਜਿਹੜੀਆਂ ਮਿਡ ਦੇ ਵਿੱਚ ਥੋੜਾ ਸੁਧਾਰ ਹੋਇਆ ਸੀ, ਆਖਿਰ ਤੇ ਜਾ ਕੇ ਉਹ ਸੁਧਾਰ ਵੀ ਬਰਕਰਾਰ ਨਹੀਂ ਰਹਿ ਸਕਿਆ। ਜੀ ਇਕੁਆਡੋਰ ਮੁਲਕ ਜਿਹੜਾ ਆ ਉਹ ਕਹਿੰਦੇ ਇਸ ਟਾਈਮ ਕ੍ਰਾਈਸਿਸ ਦੇ ਵਿੱਚ ਆ। ਉੱਥੇ ਜੇਲ੍ਹ ਦੇ ਵਿੱਚ ਰਾਇਟਸ ਹੋਏ ਆ। ਇੱਕ ਗੈਂਗ ਦੇ ਜਿਹੜੇ ਲੀਡਰਸ ਆ ਉਹ ਕਹਿੰਦੇ ਡਿਸਪੀਅਰ ਹੋ ਗਏ ਉੱਥੋਂ, ਉਹਨਾਂ ਨੂੰ ਭਜਾ ਕੇ ਲੈ ਗਏ ਹੈਗੇ ਆ। ਉੱਥੇ ਦਾ ਜਿਹੜਾ ਪ੍ਰੈਜ਼ੀਡੈਂਟ ਆ ਇਕੁਆਡੋਰ ਦਾ, ਉਹਨੂੰ ਸਟੇਟ ਆਫ ਐਮਰਜੈਂਸੀ ਡਿਕਲੇਅਰ ਕੀਤੀ ਆ। ਮਿਲਟਰੀ ਨੂੰ ਬੁਲਾ ਲਿਆ ਆ, ਕਹਿੰਦਾ ਵੀ ਨਿਊਟਰੀਲਾਈਜ਼ ਕੀਤਾ ਜਾਵੇ ਜਿਹੜੇ ਦਰਜਨ ਤੋਂ ਵੱਧ ਜਿਹੜੇ ਗੈਂਗਸ ਆ ਉੱਥੇ ਹੈਗੇ ਆ। ਇੱਕ ਗੈਂਗ ਨੇ ਟੈਲੀਵਿਜ਼ਨ ਦੇ ਉੱਤੇ ਜਾ ਕੇ ਉਹ ਸਾਰਾ ਜਿਹੜਾ ਕਰੂ ਸੀ ਟੈਲੀਵਿਜ਼ਨ ਦਾ, ਉਹਨਾਂ ਨੂੰ ਆਪਣੇ ਕਬਜ਼ੇ 'ਚ ਲੈ ਲਿਆ ਤੇ ਨਾਲ ਹੀ ਲਾਈਵ ਕਰਤਾ ਵੀ ਜਿਹੜਾ ਸਾਡੇ ਕੰਟਰੋਲ ਦੇ ਵਿੱਚ ਬਹੁਤ ਕੁਛ ਆ ਗਿਆ ਹੈਗਾ ਆ। ਇਕੁਆਡੋਰ ਦਾ ਸਭ ਤੋਂ ਵੱਡਾ ਸ਼ਹਿਰ ਹੈਗਾ ਗੁਆਇਕੁਲ ਕਰਕੇ, ਉੱਥੇ ਜਿਹੜੇ ਹੋਸਟੇਜ ਬਣਾਏ ਗਏ ਹੈਗੇ ਆ। ਪੁਲਿਸ ਨੇ ਸੋਸ਼ਲ ਮੀਡੀਆ ਦੇ ਉੱਤੇ ਕਿਹਾ ਵੀ 13 ਦੇ ਕਰੀਬ ਲੋਕਾਂ ਨੂੰ ਅਰੈਸਟ ਕੀਤਾ ਗਿਆ, ਜਿਨ੍ਹਾਂ ਦੇ ਕੋਲ ਹਥਿਆਰ, ਐਕਸਪਲੋਸਿਵਸ, ਹੋਰ ਇਦਾਂ ਦੇ ਜਿਹੜੇ ਐਵੀਡੈਂਸ ਹੈਗੇ ਆ। ਤੇ ਸ਼ਾਮ ਤੱਕ 8 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਆ ਇਸ ਅਪਰਾਈਜ਼ਿੰਗ ਦੇ ਵਿੱਚ। ਇਕੁਆਡੋਰ ਦੇ ਪ੍ਰੈਜ਼ੀਡੈਂਟ ਡੈਨੀਅਲ ਨਵੋਆ, ਉਹਨਾਂ ਨੇ ਇਹ ਕਿਹਾ ਵੀ ਇੰਟਰਨਲ ਆਰਮਡ ਕਨਫਲਿਕਟ ਹੈਗਾ ਆ ਤੇ ਆਰਮਡ ਫੋਰਸਿਸ ਨੂੰ ਨਿਊਟਰਲਾਈਜ਼ ਕਰਨ ਦੇ ਲਈ ਉਸਨੇ ਆਲਰੇਡੀ ਬੁਲਾ ਲਿਆ ਹੈਗਾ। ਕੈਰੋਲੀਨਾ ਵੈਲੈਂਸੀਆ ਨਾਮ ਦੇ ਇੱਕ ਬੀਬੀ ਉੱਥੇ ਵਿਜ਼ਿਟ ਕਰ ਰਹੀ ਸੀ ਨਿਊਯਾਰਕ ਤੋਂ। ਉਹਨੇ ਕਿਹਾ ਵੀ ਇੱਥੇ ਜਿਹੜਾ ਮਾਹੌਲ ਆ ਬਹੁਤ ਕੈਓਟਿਕ ਆ ਤੇ ਮੈਂ ਇਮੈਜਿਨ ਨਹੀਂ ਕਰ ਸਕਦੀ ਵੀ ਕਿੱਦਾਂ ਦਾ ਜਿਹੜਾ ਮਾਹੌਲ ਆ। ਕੰਟਰੀ ਪਤਾ ਨਹੀਂ ਜਿਹੜੇ ਡਰੱਗ ਡੀਲਰਸ ਆ ਉਹਨਾਂ ਦੇ ਹੱਥ ਦੇ ਵਿੱਚ ਆ ਗਈ ਹੈਗੀ ਆ। 3,000 ਤੋਂ ਵੱਧ ਪੁਲਿਸ ਤੇ ਮਿਲਟਰੀ ਦੇ ਲੋਕ ਗੈਂਗ ਲੀਡਰ ਜਿਹੜਾ ਅਡੋਲਫੋ ਮੈਸੀਅਸ ਆ ਉਸ ਨੂੰ ਲੱਭਣ ਦੇ ਵਿੱਚ ਲੱਗੇ ਹੋਏ ਹੈਗੇ ਆ। 36 ਦੇ ਕਰੀਬ ਜੇਲ੍ਹਾਂ ਹੈਗੀਆਂ ਇਕੁਆਡੋਰ 'ਚ, ਕਹਿੰਦੇ ਵੀ ਬਹੁਤ ਸਾਰੀਆਂ ਜੇਲ੍ਹਾਂ ਨੂੰ ਗੈਂਗ ਹੀ ਕੰਟਰੋਲ ਕਰਦੇ ਹੈਗੇ ਆ। ਸੋ ਹੁਣ ਮੁਲਕ ਦਾ ਕੀ ਬਣਨਾ ਹੈਗਾ ਆ। ਮਿਸਟਰ ਮੈਸੀਅਸ ਜਿਹੜਾ ਇਹ ਗੈਂਗ ਦਾ ਲੀਡਰ ਹੈਗਾ 34 ਸਾਲਾਂ ਦਾ ਹੈਗਾ ਤੇ ਇਸ ਨੂੰ ਡਰੱਗ ਟ੍ਰੈਫਿਕਿੰਗ ਕੇਸ ਦੇ ਵਿੱਚ 2013 'ਚ ਫੜਿਆ ਗਿਆ ਸੀ
ਫਿਰ ਉਹ ਲਾਸ ਚਿਨਰਸ ਕਰਕੇ ਉਸ ਗਰੁੱਪ ਦਾ ਮੈਂਬਰ 2020 ਚ ਬਣਿਆ ਤੇ 12,000 ਤੋਂ ਵੱਧ ਇਨਮੇਟਸ ਇਕਵਾਡੋਰ ਮੁਲਕ ਦੇ ਇਹਨਾਂ ਜੇਲ੍ਹਾਂ ਦੇ ਵਿੱਚ ਰਹਿੰਦੇ ਹੈਗੇ ਆ। ਜੀ।